ਐਵੇਂ ਕਿਤੇ ਆਪਾਂ ਸੜਕਾਂ ਤੇ ਇੱਦਾਂ ਫਿਰ ਕੇ ਤੁਰ ਕੇ ਚਲੇ ਗਏ, ਇਹਨਾਂ ਨੂੰ ਸ਼ਾਇਦ ਐ ਲੱਗਦਾ ਵੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਇਹ ਕੀ ਕੀਤਾ ਕੀ ਨਹੀਂ। ਮੈਂ ਹਮੇਸ਼ਾ ਹਰ ਇੰਟਰਵਿਊ 'ਚ ਇਹ ਕਿਹਾ, ਜਦੋਂ ਤੁਸੀਂ ਵੋਟਾਂ ਲੈਣ ਐਡੀਆਂ ਐਡੀਆਂ ਰੈਲੀਆਂ ਉਦੋਂ ਕਰਦੇ ਹੋ, ਇਕੱਠ ਕਰਦੇ ਹੋ, ਲੋਕਾਂ ਨੂੰ ਪੁੱਛਦੇ ਹੋ, ਤਾਂ ਜਦੋਂ ਬਿੱਲ ਪਾਸ ਹੁੰਦਾ ਉਦੋਂ ਵੀ ਇੱਕ ਰੈਲੀ ਕਰ ਲਿਆ ਕਰੋ, ਉਦੋਂ ਵੀ ਲੋਕਾਂ ਦੀ ਸਹਿਮਤੀ ਲੈ ਲਿਆ ਕਰੋ ਵੀ ਭਾਈ ਆ ਬਿੱਲ ਪਾਸ ਕਰਨ ਲੱਗੇ ਆ, ਦੱਸੋ ਕਰੀਏ ਜਾਂ ਨਾ ਕਰੀਏ। ਤੁਸੀਂ ਬਿੱਲ ਪਾਸ ਕਰਕੇ ਇੱਕ ਸਟੇਟ ਨੂੰ ਇੱਕ ਉਹਨਾਂ ਲੋਕਾਂ ਨੂੰ ਦੇ ਦਿੰਦੇ ਹੋ। ਸਾਡਾ ਤਾਂ ਕੰਮ ਹੀ ਕਿਸਾਨੀ ਦਾ ਚੱਲ ਰਿਹਾ। ਅਸੀਂ ਤਾਂ ਉਹ ਲੋਕ ਆ ਜਿਹੜੇ 6-6 ਮਹੀਨੇ ਤੱਕ ਵੇਟ ਕਰਦੇ ਆ। ਸਾਡੇ ਮਾਪਿਓ ਕਹਿੰਦੇ ਪੁੱਤ ਕੋਈ ਨਹੀਂ ਫਸਲ ਆ ਲੈਂਦੇ ਤੈਨੂੰ ਆਹ ਚੀਜ਼ ਲੈ ਦਿਆਂਗੇ। ਸਾਰੇ ਦਾ ਸਾਰਾ ਟੱਬਰ ਜਿਹੜਾ ਫਸਲ ਤੇ ਨਿਰਭਰ ਹੁੰਦਾ, ਤੇ ਜੇ ਸਾਡੇ ਹੱਥੋਂ ਸਾਡਾ ਆੜ੍ਹਤੀਏ ਨਾਲ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਸਾਡਾ ਖੇਤਾਂ ਨਾਲ ਰਿਸ਼ਤਾ ਜਿਹੜਾ 9 ਮਾਸ ਦਾ ਰਿਸ਼ਤਾ, ਕਿਉਂਕਿ ਆੜ੍ਹਤੀਏ ਕੋਲ ਅਸੀਂ ਕਿਸੇ ਟਾਈਮ ਵੀ ਪੈਸੇ ਫੜ ਲੈਂਦੇ। ਜੇ ਸਾਡੇ ਘਰਾਂ 'ਚ ਵਿਆਹ ਆ, ਜੇ ਸਾਨੂੰ ਕੋਈ ਹੋਰ ਚੀਜ਼ ਚਾਹੀਦੀ ਤਾਂ ਅਸੀਂ ਕਹਿੰਦੇ ਭਾਈ ਤੂੰ ਲਿਖ ਲਾ, ਆਪਣੇ ਰਜਿਸਟਰ ਤੇ ਨੋਟ ਕਰ ਲੈ, ਜਦੋਂ ਫਸਲ ਆਈ ਚੱਕ ਲਈ। ਮੁੜ ਕੇ ਕਿਹਨੂੰ ਕਵਾਂਗੇ? ਬਿਹਾਰ ਦੇ ਵਿੱਚ ਇਹਨਾਂ 2006 ਦੇ ਵਿੱਚ ਜਿਹੜੀ MSP ਖਤਮ ਕਰਤੀ, APMC ਜਿਹੜਾ ਐਕਟ ਮੰਡੀਕਰਨ ਦਾ ਇਹਨਾਂ ਖਤਮ ਕਰਤਾ, ਤਾਂ ਅੱਜ ਸਾਰਾ ਬਿਹਾਰ ਤਾਂ ਪੰਜਾਬ 'ਚ ਕਰ ਰਿਹਾ ਇੱਥੇ ਮਜ਼ਦੂਰੀ। ਫਿਰ ਅਸੀਂ ਕਿੱਥੇ ਜਾਵਾਂਗੇ? ਇਸ ਤੋਂ ਬਾਅਦ ਇਹਨਾਂ ਬੋਲੀ ਵੱਲ ਹੋ ਜਾਣਾ। ਬੋਲੀ ਤਾਂ ਅੱਗੇ ਖਤਮ ਹੋ ਰਹੀ, ਜੰਮੂ 'ਚ ਵੀ ਹੋ ਗਈ, ਰਾਜਸਥਾਨ 'ਚ ਵੀ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਵੀ ਜਿਹੜੇ 4-5 ਬੰਦੇ ਰਹਿ ਗਏ ਪਹਿਲਾਂ ਨਸ਼ੇ ਨਾਲ ਉਜਾੜਦੇ ਆ, ਹੁਣ ਆ ਕਿਸਾਨੀ ਚੱਲੀ, ਮੁੜ ਕੇ ਬੋਲੀ ਰਹਿ ਜਾਣੀ, ਬਿਜਲੀ ਬਿੱਲ। ਧਿਆਨ ਇਹਨਾਂ ਚੀਜ਼ਾਂ ਦਾ ਰੱਖੋ ਵੀ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਵੀ ਇਹ ਸਵਾਲ ਆਪਾਂ ਕਰੀਏ, ਕਿਉਂਕਿ ਸਾਡਾ ਅਸੀਂ ਜਿੰਨਾ ਮਰਜ਼ੀ ਬੋਲੀਏ, ਅਸੀਂ ਕਲਾਕਾਰ ਫਿਰ ਸਾਨੂੰ ਇਹਨੇ ਕਹਿ ਦੇਣਾ ਲੈ ਕਲਾਕਾਰ ਇਹਨਾਂ ਦਾ ਕੀ ਹੈ, ਇਹਨਾਂ ਦਾ